अस्सलाम वालेकुम जी, कैसे हैं आप सब? क्या हाल चाल? उम्मीद है कि सब खैर खैरियत से होंगे, सेहत भी ठीक होगी, बिल्कुल फिटफाट होंगे। तो जी आज का व्लॉग मैं रात को शुरू कर रहा हूँ क्योंकि अभी मैं बस दोस्तों के साथ बाहर गया हुआ था, काम से बड़ा ज़रूरी काम था। अब बाइक से उतरा हूँ तो रात हो चुकी है तो हुण जिहड़ा ना जाने अंदर। तो अज मैनू पक्कियां गालां पैणियां ने क्योंकि मैं वाहवा ज़्यादा टाइम ला आया। मैं गया थोड़े टाइम वास्ते सी, लेकिन यार बस काम कुछ ज़रूरी सी करते करते जिहड़ा ना काफ़ी ज़्यादा टाइम लग गया। चाबी किधर गई है? खुल जाओ खुल जाओ खुल जाओ खुल जाओ। आज मैंने तो बेबे के लिए कुछ और प्लान किया हुआ था, लेकिन ये है कोई प्लानिंग श्लैनिंग जितने भी हैं ना सारी की सारी वो प्लानिंग की तो बात ही नहीं करनी। अस्सलाम वालेकुम जी। माँ जी खैर ते हैं? क्या मैं खेस खूस लिया? इन्नी गर्मी है तो तुझे खेस लिया बेबे? हेलो की है? मत्था तो टका मैं गर्म होया पिया। आपको तो थका के तो बुखार चढ़ा के तो फिर बाहर निकल गया तो फिर पूछे आके ਤੇ ਮੈਂ ਤੇ ਕੰਮ ਗਿਆ ਸੀ, ਤੁਹਾਨੂੰ ਦੱਸਿਆ ਤਾਂ ਸੀ ਕਿ ਮੈਂ ਜਾ ਰਿਹਾ ਕੰਮ ਯਾਦ ਦੇ ਨਾਲ। ਕੰਮ ਗਿਆ ਤੇ ਜੇ ਤਾਂ ਪਤਾ ਨਾ ਮੈਂ ਕੱਲ ਸਾਰੀ ਦਿਹਾੜੀ ਨੂੰ ਖਪਾਇਆ ਵਾ ਜੈਸੇ ਕਰ ਕਰਕੇ ਤੇ ਫਿਰ ਇਹ ਵੀ ਪਤਾ ਸੀ ਥੱਕ ਗਈ ਤੇ ਬੁਖਾਰ ਤੇ ਚੜਨ ਲੱਗੀ ਸੀ। ਤੇ ਹੁਣ ਹੋਇਆ ਕੀ? ਬੁਖਾਰ ਚੜਿਆ ਹੋਰ ਕੀ ਹੋਣਾ ਸੀ। ਚਲੋ ਉੱਠੋ ਫਿਰ। ਕੋਈ ਗੋਲੀ ਖਾਦੀ? ਗੋਲੀ ਖਾਦੀ ਕੋਈ? ਖਾਦੀ ਸੀ ਕਾਦੀ? ਪੈਰਾਡੋਲ ਦੀ। ਕਿਦੋਂ? ਦੁਪਹਿਰੇ ਜੇ ਖਾਦੀ ਸੀ। ਚਲੋ ਉੱਠੋ ਫਿਰ। ਹੁਣ ਕਿੱਧਰ ਜਾਣਾ ਵਾ? ਉੱਠੋ ਚਲੀਏ ਡਾਕਟਰ ਕੋਲ ਚਲੀਏ। ਉੱਠੋ ਲੈ ਆਇਆ ਹੁਣ ਆ ਗਿਆ ਤੂੰ। ਉੱਠੋ ਉੱਠੋ ਕੁਛ ਨਹੀਂ ਹੈਗਾ। ਓਏ ਹੋਏ ਤੁਸੀਂ ਮੈਨੂੰ ਫੋਨ ਕਰ ਦਿੰਦੇ ਯਾਰ, ਮਤਲਬ ਅਜੀਬ ਗੱਲ ਹੈ। ਮਤਲਬ ਜਦੋਂ ਤੁਹਾਨੂੰ ਬੁਖਾਰ ਚੜਿਆ ਤੁਸੀਂ ਫੋਨ ਕਰ ਦਿਓ। ਹੁਣ ਮੈਨੂੰ ਦੱਸਿਆ ਨਹੀਂ, ਮੈਂ ਤਾਂ ਫਿਰ ਆਪਦੀ ਨੋਰਮਲ ਰੂਟੀਨ ਚ ਆਣਾ, ਮੈਨੂੰ ਪਤਾ ਨਹੀਂ ਸੀ ਕਿ ਕੀ ਸੀਨ ਹੈ ਬਣਿਆ। ਤੂੰ ਪਾਣੀ ਦਾ ਘੁੱਟ ਫੜਾ। ਪਾਣੀ ਦਾ ਘੁੱਟ ਲਓ, ਪਾਣੀ ਪੀਓ। ਸ਼ਾਬਾਸ਼ ਸ਼ਾਬਾਸ਼, ਮਿੰਟ ਮਾਰੋ ਮਿੰਟ ਮਾਰੋ ਮਿੰਟ ਮਾਰੋ। ਹੁਣ ਮੈਨੂੰ ਇਹ ਦੱਸ ਵੇਲੋ ਹਾਂਜੀ ਹੁਣ ਸੋਤੇ ਵੇਲੇ ਆ ਗਿਆ। ਕੁਛ ਨਹੀਂ ਹੁੰਦਾ ਸੋਤੇ ਵੇਲੇ ਡਾਕਟਰ ਕੋਲ। ਯਾਰ ਇੱਕ ਤੇ ਨਾ ਮਾਵਾਂ ਦਾ ਇਹ ਨਹੀਂ ਸਮਝ ਆਉਂਦੀ ਕਿ ਰਾਤ ਹੋ ਗਈ ਤੇ ਡਾਕਟਰ ਕੋਲ। ਜਦੋਂ ਮਰੀਜ਼ ਆ ਤੁਸੀਂ ਠੀਕ ਹੈ, ਦਵਾਈ ਲੈਣੀ ਹੈ ਇੱਕ ਤੇ ਜਦੋਂ ਮਰਜ਼ੀ ਜਾਓ। ਡਾਕਟਰ ਕਾਹਦੇ ਲਈ ਬੈਠਾ? ਉੱਠੋ, ਡਾਕਟਰ 10 ਵਜੇ ਤੱਕ ਬੈਠੇ ਨੇ। ਅੱਧੀ ਰਾਤ ਤੇ ਡਾਕਟਰ ਉੱਠੋ ਉੱਠੋ ਸ਼ਾਬਾਸ਼, ਕੁਛ ਨਹੀਂ ਹੁੰਦਾ। ਪਾਣੀ ਦਾ ਘੁੱਟ ਪੀਓ। ਚਲੋ ਮਿੰਟ ਮਾਰੋ ਬੱਚੇ। ਮੈਨੂੰ ਕਿਹਾ ਮੈਨੂੰ ਇੰਨਾ ਨਾ ਖਪਾਵੇ ਹਨਾ। ਸੈਨੀਅਸ ਕਰਦਾ ਉਹ ਸੈਨੀਅਸ ਮੈਂ ਨਹੀਂ ਕਿਹਾ, ਸੈਨੀਅਸ ਮਿਨੀ ਫੈਮਿਲੀ ਨੇ ਕਿਹਾ ਸੀ ਕਿ ਬੇਬੇ ਨਾਲ ਕੋਈ ਪ੍ਰੈਂਕ ਕਰੋ ਭਾਈ, ਬੇਬੇ ਨਾਲ ਕੁਛ ਕਰੋ। ਕੁਛ ਨਹੀਂ ਹੁੰਦਾ, ਮਾੜਾ ਜਿਹਾ ਬੁਖਾਰ ਆਇਆ, ਤੁਸੀਂ ਜਵਾਨ ਬੱਚੇ ਜੀ ਯਾਰ ਕੀ ਹੋ ਗਿਆ? ਮਾੜਾ ਜਿਹਾ ਬੁਖਾਰ ਨਾਲ ਕੁਛ ਨਹੀਂ ਹੁੰਦਾ। ਚਲੋ ਚਲੋ ਸ਼ਾਬਾਸ਼, ਪਾਣੀ ਪੀਓ ਮੇਰਾ ਪੁੱਤਰ, ਪਾਣੀ ਪੀਓ ਠੀਕ ਹੈ। ਤੇ ਚਲਿਓ, ਕੁਛ ਨਹੀਂ ਹੁੰਦਾ। ਇੱਕ ਸੈਨੀਅਸ ਕਰਨ ਨਾਲ ਕੁਛ ਵੀ ਨਹੀਂ ਹੁੰਦਾ ਠੀਕ ਹੈ ਤੁਹਾਨੂੰ। ਇਹ ਸੈਨੀਅਸ ਕਰਕੇ ਹੁਣ ਉੱਤੇ ਰੁਪਈਏ ਲਾਵੇਂਗੇ, ਹੁਣ ਤੈਨੂੰ ਸਵਾਦ ਆ ਜਾਏ। ਕੋਈ ਨਹੀਂ ਉਹ ਬੋਬਾ ਜਿਹੜਾ ਹੈਗਾ ਨਾ ਲਾ ਲਾਂਗੇ। ਬੋਬਾ ਕਮਾਈ ਦਾ ਕਾਹਦੇ ਲਈ ਹੈ? ਉਹ ਐ ਕਰਨ ਦਿਆ ਹੁਣ ਜਦੋਂ ਐ ਕਰੇਗਾ ਨਾ। ਮੈਨੂੰ ਲੱਗਦਾ ਨੰਬਰਦਾਰ ਦੀ ਵੀਡੀਓ ਬਹੁਤ ਬੇਬੇ ਵੇਖੀ, ਕਦੀ ਐ ਕਰੇ ਕਦੀ ਐ ਕਰੇ। ਚਲੋ ਉੱਠੋ। ਵੇਖ ਬੁਖਾਰ ਦੇ ਵਿੱਚ ਇੱਕ ਤੇ ਬੇਬੇ ਦੀ ਗੱਲ, ਮਤਲਬ ਗੁੱਸਾ ਹੋਵੇ ਬੁਖਾਰ ਹੋਵੇ ਲੜਾਈ ਮੂੰਹ ਚੋਂ ਹੱਸਦੀ ਰਹਿੰਦੀ। ਵੇ ਬੁਖਾਰ ਚੜਿਆ ਸਾਹ ਨਿਕਲੇ ਨਹੀਂ ਰਿਹਾ ਤਾਂ ਹੱਸੀ ਜਾਂਦੀ ਆ। ਵੇ ਹੁਣ ਮੈਂ ਲੜਾਂ ਕਰੂੰਗਾ। ਚਲੋ ਉੱਠੋ ਨਾ ਪੁੱਤਰ ਜੀ, ਉੱਠੋ ਸ਼ਾਬਾਸ਼। ਚਲੋ ਸ਼ਾਬਾਸ਼, ਉੱਠੋ ਜਾ ਬੜਾ ਮੈਂ ਓਏ ਆ ਜਾ ਯਾਰ। ਕਦੋਂ ਮੈਨੇ ਸਤਾਇਆ ਕਰ। ਚਲੋ ਉੱਠੋ ਨਾ, ਦਵਾਈ ਤੇ ਲੈ ਕੇ ਆਈਏ ਆ ਕੇ ਫਿਰ ਕਰ ਲੈ ਜੀ। ਮੇਰੇ ਤਾਂ ਕਿ ਸਾਹ ਚੜਿਆ ਪਿਆ। ਸਾਹ ਚੜਿਆ ਪਿਆ ਤਾਂ ਹੁਣ ਦਵਾਈ ਤੇ ਲੈ ਆਈਏ ਨਾ। ਹੁਣ ਦਵਾਈ ਤੂੰ ਕੀ ਨਖਰੇ ਕਰੀ ਜਾਂਦੇ? ਉੱਠੋ ਸ਼ਾਬਾਸ਼, ਦਵਾਈ ਲੈ ਕੇ ਆਈਏ। ਆਵੇ ਕਿਵੇਂ ਗਰਮੀ ਲੱਗੀ ਜਾਂਦੀ, ਪਸੀਨੇ ਆਈ ਜਾਂਦੇ। ਅੱਛਾ ਗਰਮੀ ਲੱਗੀ, ਪਸੀਨੇ ਦੇ ਨਾਲ ਤੁਸੀਂ ਖੇਸ ਲਿਆ ਸੀ ਉੱਤੇ। ਮੈਂ ਤਾਂ ਪੱਕਾ ਬੰਦ ਕੀਤਾ। ਉਹ ਮੈਂ ਕਿਹਾ ਸੀ ਪਸੀਨਾ ਚੰਗੀ ਤਰ੍ਹਾਂ ਆ ਜਾਵੇ। ਅਜੀਬ ਹੀ ਸਾਈ ਗਈ ਹੈ। ਚਲੋ ਮੈਂ ਪੱਖਾ ਔਨ ਕਰ ਦਿੱਤਾ ਠੀਕ ਹੈ। ਤੇ ਲੋ ਜੀ ਬੇਬੇ ਨੂੰ ਲੈ ਕੇ ਚੱਲੀਏ, ਦਵਾਈ ਸ਼ਵਾਈ ਲੈ ਕੇ ਆਈਏ ਤੇ ਫਿਰ ਅੱਗੇ ਦੱਸਦੇ ਹਾਂ ਕੀ ਸੂਰਤ ਹਾਲ ਹੈ, ਬੁਖਾਰ ਕਿੰਨਾ ਹੈ, ਕੀ ਬਲੱਡ ਪ੍ਰੈਸ਼ਰ ਚੈੱਕ ਕੀਤਾ ਪੂਰਾ ਸੀ? ਵੱਧ ਸੀਗਾ। ਉਹਦੀ ਗੋਲੀ ਖਾਧੀ? ਚਲੋ ਫਿਰ ਉੱਠੋ ਸ਼ਾਬਾਸ਼, ਮਿੰਟ ਮਾਰੋ ਨਾ ਯਾਰ, ਉੱਠੋ ਹੁਣ। ਚਾਦਰ ਤਾਂ ਮੇਰੀ ਕੋਈ ਲਿਆਵੇ ਤਾਂ ਫੇਰ ਹੀ। ਚਾਦਰ ਕੀ ਹੁਣ ਬਾਜ਼ਾਰੋਂ ਜਾ ਕੇ ਨਵੀਂ ਥੋੜੀ ਲਿਆਉਣੀ ਆ, ਘਰੇ ਇੰਨੀਆਂ ਚਾਦਰਾਂ ਪਈਆਂ। ਇਹਨੂੰ ਫੜੋ, ਆ ਲੋ ਸ਼ਾਬਾਸ਼। ਲੋ ਮਿੰਟ ਮਾਰੋ। ਲੋ ਜੀ ਮਾਂ ਜੀ ਨੇ ਚਾਦਰ ਲੈ ਲਈ। ਚਲੋ ਮਾਂ ਜੀ ਉੱਠੋ ਹੁਣ। ਆ ਜੁੱਤੀ ਤਾਂ ਬਦਲ ਲਾਵੇ ਮੁੰਡੇ। ਯਾਰ ਜੁੱਤੀ ਨੂੰ ਕੀ ਹੈ? ਮੇਰੀ ਜੁੱਤੀ ਨੂੰ ਮੈਂ ਸਵੇਰ ਦਾ ਬਾਹਰ ਫਿਰਨੇ ਐਵੇਂ ਹੀ ਇਹੀ ਜੁੱਤੀ, ਇਹੀ ਟਰਾਊਜ਼ਰ, ਇਹ ਸ਼ਰਟ ਪਾਈ ਹੈ ਠੀਕ ਹੈ। ਤੇ ਤੁਹਾਨੂੰ ਮੇਰੇ ਨਾਲ ਕੀ? ਤੁਸੀਂ ਚਲੋ ਉੱਠੋ ਚਲੀਏ ਸ਼ਾਬਾਸ਼। ਇਹ ਫੜੋ ਪਰਸ ਆ ਲਓ। ਪਰਸ ਮੇਰਾ ਫੜਾ ਤੇ ਜੁੱਤੀ ਬਦਲ ਲਾ, ਮੈਨੂੰ ਨਾ ਸਤਾਇਆ ਕਰ। ਯਾਰ ਜੁੱਤੀ ਕੀ ਹੈ? ਡਾਕਟਰ ਕੋਲ ਜਾਣਾ ਕੀ ਆ ਹੁਣ? ਯਾਰ ਜੁੱਤੀ ਨੂੰ ਕੀ ਮਸਲਾ? ਡਾਕਟਰ ਵੇਖਣ ਵਾਲਾ। ਉਹ ਬਾਟਾ ਦੀ ਜੁੱਤੀ ਹੈ ਯਾਰ, ਕੀ ਹੋ ਗਿਆ? ਚਲੋ ਉੱਠੋ ਸ਼ਾਬਾਸ਼। ਜੁੱਤੀ ਬਦਲ, ਮੈਂ ਨਹੀਂ ਤੇ ਮੈਂ ਜਾਣਾ। ਚਲੋ ਉੱਠੋ ਨਾ, ਜੁੱਤੀ ਬਦਲਦਾ ਮੈਂ ਪਹਿਲਾਂ ਜੁੱਤੀ ਬਦਲ। ਉਹ ਉੱਥੋਂ ਨਵੀਂ ਲੈਣਾ ਹੈ ਪੁਰਾਣੀ ਨਹੀਂ ਨਾ ਤੇ ਜੁੱਤੀ ਪਾ। ਇਹ ਵੀ ਉਹੀ ਨਹੀਂ, ਉਹ ਬਹੁਤ ਜਿਹੜੀ ਉਹ ਤੁਹਾਨੂੰ ਤੋਂ ਸਾਜਾ ਲੱਗਦੀ ਹੋਵੇ ਉਹ ਨਹੀਂ, ਦੂਜੀ ਚੱਪਲ ਪਾ ਨਾ, ਕਿਤੇ ਬਾਟਾ ਚੱਪਲ ਤੇ। ਆ ਬਾਟਾ ਦੀ ਮੈਂ ਪੈਰਾਂ 'ਚ ਪਾਈ ਹੈ। ਲੋ ਨਹੀਂ ਹਾਂ ਪਾ। ਆ ਲੋ, ਮੈਂ ਬਰਾਊਨ ਗਰਲ ਪਾ ਲਈ। ਇਹ ਠੀਕ ਹੈ, ਇਹ ਸਾਫ਼ ਕਰਨ ਵਾਲੀ ਹੈ। ਹੁਣ ਜ਼ਬਰਦਸਤੀ ਕਾਕੀ ਮਾਰ ਲਾ ਭੋਰਾ ਕਿ ਕੀ ਆ ਉੱਥੇ।
ਮੈਂ ਬੁੱਢਾ ਮਰੀਜ਼ ਬੰਦਾ ਹੈ, ਤੁਸੀਂ ਸ਼ੀਰੀ ਜਵਾਨ ਅਜੇ ਕੱਲ ਦੇ ਜਵਾਨ। ਚਲੋ ਉੱਠੋ ਨਾ ਯਾਰ, ਨਾ ਤੰਗ ਕਰੀ, ਉੱਠੋ ਚੱਲੀ। ਅੰਦਰੋਂ ਖੁੱਲਿਆ, ਮੈਂ ਹੁਣ ਖੋਲਿਆ। ਵਾਹ ਹੁੰਦੀ ਵੀ ਖੁੱਲਾ ਰਹਿੰਦਾ। ਚਲੋ ਚਲੋ ਚਲੀਏ ਯਾਰ, ਬੇਬੇ ਨੂੰ ਲੈ ਕੇ ਚਲੀਏ। ਇਹ ਚਾਬੀਆਂ ਪਈਆਂ ਨੇ, ਠੀਕ ਹੈ, ਚਾਬੀਆਂ ਚੱਕੀ ਲਿਆ ਜੇ ਤੇ ਅੱਧਾ ਜਿਹੜਾ ਨਾ ਪਰਸ ਫੜ ਲਿਓ। ਆ ਜਾਓ। ਓਕੇ ਜੀ, ਨਿਕਲੀ। ਆ ਵੇ ਤੂੰ ਕਿੱਥੇ ਪਹਿਲਵਾਨ ਚਮੜਿਆ ਖਲੋਤਾ, ਟੁੰਡਾ ਪਹਿਲਵਾਨ। ਦੇਖੋ ਨਾਲ ਹੀ ਸਪਰੇਵਾਂ ਛਿੜਕੀਆਂ ਸ਼ੁਰੂ ਕਰਤੀਆਂ ਮੱਛਰ ਮਾਰ ਕੇ। ਲੋ ਜੀ, ਸਕੂਟਰ ਹੋ ਗਿਆ ਆਪਣੀ ਸਟਾਰਟ ਤੇ ਨੂਰ ਵੀ ਆ ਗਈ। ਨੂਰ ਜਲਦੀ ਆ ਜਾਓ। ਨੂਰ ਮਿੰਟ ਮਾਰੋ। ਬੇਬੇ ਭਾਈ ਉਹ ਮੈਂ ਸਟਾਰਟ ਦੇ ਕਿੱਕ ਮਾਰਨ ਲੱਗਾ ਦੁਬਾਰਾ। ਹੁਣ ਚੱਲੀਏ, ਬੇਬੇ ਨੂੰ ਬਾਬਾ ਜੀ ਦਵਾਈ ਹੈ ਤੇ later ਹਾਂਜੀ ਤੇ ਜੀ ਮਾਂ ਜੀ ਨੂੰ ਡਾਕਟਰ ਕੋਲ ਮੈਡੀਸਨ ਵਗੈਰਾ ਦਵਾਈ ਹੈ ਤੇ ਜਾਣ ਲੱਗੇ ਸੀ ਤੇ ਮਾਂ ਜੀ ਕਹਿੰਦੇ ਮੈਂ ਆਪਣੇ ਦੋਸਤ ਨੂੰ ਹੁਣ ਮਿਲ ਕੇ ਜਾਣਾ। ਇੱਧਰਲੀ ਸਾਈਡ ਤੇ ਆਂਟੀ ਵੀ ਰਹਿੰਦੀ ਜਿੱਥੇ ਪੁਰਾਣੀ ਗਲੀ 'ਚ, ਠੀਕ ਹੈ, ਤੇ ਜਿੱਥੇ ਪਹਿਲਾਂ ਘਰ ਸੀ ਹੁਣ ਉਧਰ ਆਂਟੀ ਨੂੰ ਮਿਲਣ ਵਾਸਤੇ ਆਏ। ਮਾਂ ਜੀ ਅੰਦਰ ਗੱਪਾ ਛੱਪਾ ਲਾ ਰਹੇ ਨੇ ਤੇ ਗੱਪਾ ਛੱਪਾ ਲਾ ਕੇ ਵੀ ਦਿਲ ਦਾ ਨਾ ਜਿਹੜਾ ਕੁਛ ਹੋ ਜਾਂਦਾ। ਤੇ ਮੈਂ ਕਿਹਾ ਚਲੋ ਤੁਸੀਂ ਗੱਪਾ ਛੱਪਾ ਲਾਓ, ਆਪਾਂ ਇੱਧਰ ਜਿਹੜਾ ਨਾ ਆਪਣਾ ਜੋ ਮੇਨ ਕੰਮ ਹੁੰਦਾ ਅਗਲੇ ਬੰਦਿਆਂ ਨੂੰ ਦਿਖਾਉਣ ਵਾਸਤੇ। ਜੂਸ ਆ ਗਿਆ ਪੀਏ ਤੇ ਉਸ ਤੋਂ ਬਾਅਦ ਜਿਹੜਾ ਨਾ ਮਾਂ ਜੀ ਇੱਧਰੋਂ ਫ੍ਰੀ ਹੁੰਦੇ ਨੇ ਤੇ ਫਿਰ ਨਿਕਲਦੇ ਆ, ਚੱਲਦੇ ਘਰ ਨੂੰ ਵਾਪਸ। ਹਾਂਜੀ ਤੇ ਹੁਣ ਬੇਬੇ ਕੋ ਪੁੱਛਦੇ ਆ ਕਿ ਕੀ ਗੱਲਾਂ ਕੀਤੀਆਂ। ਹਾਂਜੀ ਹੋ ਗਿਆ ਮੂਡ ਫਰੈਸ਼, ਵਾਸੀਆਂ ਵੂਸੀਆਂ ਲਈ ਜਾ ਰਹੇ ਜੇ ਅੱਜ ਤੇ ਐਸੇ ਸਲਾਮਾਂ 'ਚ ਬਾਬਾ ਜੀ 2 ਘੰਟੇ ਬੇਬੇ ਨੇ ਲਾਤੇ ਨੇ ਉੱਥੇ। ਹਾਂ ਸਲਾਮਾਂ 'ਚ ਕੀ ਪੁੱਤਰ, ਬਸ ਐਵੇਂ ਦੁੱਖ ਸੁੱਖ ਦੀਆਂ ਇੱਕ ਦੂਜੀ ਨਾਲ ਵੰਡਣ ਲੱਗ ਜਾਵੇ ਬੰਦਾ ਬਹਿ ਕੇ। ਅੱਜ ਤੇ ਪੁਰਾਣੀਆਂ ਸਹੇਲੀਆਂ ਨਾਲ ਮੁਲਾਕਾਤਾਂ ਹੋ ਰਹੀਆਂ ਸੀ ਹੈ। ਬਸ ਬੰਦਾ ਜਦੋਂ ਨਿੱਕੀਆਂ ਮੋਟੀਆਂ ਛਿੜ ਜਾਣ ਤੇ ਫਿਰ ਇਦਾਂ ਹੀ ਹੁੰਦਾ ਵਾ। ਇਦਾਂ ਹੀ ਹੁੰਦਾ। ਹੁਣ ਤਬੀਅਤ ਨਾ ਉਹ ਇੰਜੈਕਸ਼ਨ ਲਵਾ ਕੇ ਵਾਵਾ ਨਹੀਂ ਹੋਈ, ਐ ਮੈਨੂੰ ਲੱਗਦਾ ਗੱਲਾਂ ਬਾਤਾਂ ਕਰਕੇ ਵਾਵਾ ਹੋਈ ਹੈ। ਖੂਨ ਇਹ ਦਿਮਾਗ ਫਰੋਲਿਆ। ਦਵਾਈ ਨਾਲ ਵੀ ਫਰਕ ਪਿਆ ਵਾ, ਪੈਂਦਾ ਇਹ ਤਾਂ ਅਜੇ ਤਾਂ ਸੈੱਟ ਨਹੀਂ ਹੈ ਗੱਲ ਜਿਹੜੀ ਨਾ ਅੱਧੀ ਜੱਦੀ ਜੀ ਆ। ਅੱਧੀ ਜੱਦੀ ਜੀ ਹਾਂ, ਕੰਮ ਗੋਲਮੋਲ ਹੋਇਆ ਹੈ ਤੇ ਬਲੱਡ ਅਜੇ ਵੀ ਲੱਗਦਾ ਜਿਵੇਂ ਤੇਜ਼ ਆ, ਘਟਿਆ ਨਹੀਂ ਆ। ਉਹ ਬਲੱਡ ਹੋ ਜਾਏਗਾ ਤੁਹਾਡਾ, ਨਾਰਮਲ ਹੋ ਜਾਏਗਾ। ਹੁਣ ਟੀਕਾ ਲੱਗਿਆ, ਨਾਲੇ ਹੁਣ ਖਾ ਕੇ ਕੋਈ ਚੀਜ਼ ਤੇ ਗੋਲੀ ਸ਼ੋਲੀ ਖਾਓਗੇ ਤੇ ਨਾਲੇ ਬਲੱਡ ਤੁਹਾਡਾ ਸਹੀ ਘਟਣਾ ਜਿਹੜਾ ਨਾ, ਜਿਹੜੇ ਤੁਸੀਂ ਹੁਣ ਗੱਲਾਂ ਬਾਤਾਂ ਕਰਕੇ ਆਏ ਜੇ ਨਾ, ਦਿਲ ਦਾ ਜਿਹੜਾ ਬੋਝ ਕਿਤਾ 6 ਮਹੀਨੇ ਦਾ ਬੋਝ ਜਿਹੜਾ ਮਹੀਨੇ ਹੋ ਗਿਆ ਸੀ। ਮੈਂ ਕਿਹਾ ਚਲੋ ਆਈ ਤਾਂ ਆਈਏ ਇੱਧਰਲੇ ਪਾਸੇ, ਚਲੋ ਮਿਲ ਹੀ ਜਾਵਾਂ। ਉਹਦਾ ਵੀ ਦਿਲ ਸੀ, ਸਵੇਰੇ ਫੋਨ ਕਰਕੇ ਕਹਿੰਦੀ ਸੀ ਤੂੰ ਕਦੀ ਆਈ ਨਹੀਂ ਗਈ, ਮਿਲ ਹੀ ਲੈਂਦਾ ਬੰਦਾ। ਮੈਂ ਤਾਂ ਬੱਚਿਆਂ ਤੇ ਨਹੀਂ ਨਿਕਲ ਸਕਦੀ, ਤੂੰ ਵੀ ਨਹੀਂ ਆਉਂਦੀ। ਮੈਂ ਚਲੋ ਮੈਂ ਜਾਂਦੇ ਇਹਨੂੰ ਵੇਖੀ ਜਾਵਾਂ ਵੀ ਠੀਕ ਨਹੀਂ ਰਹਿੰਦੀ ਵਿਚਾਰੀ, ਤਬੀਅਤ ਨਹੀਂ ਸੀ ਵਾਵਾ ਸੀ, ਤਬੀਅਤ ਨਹੀਂ ਸੀ ਸੈੱਟ ਹੁੰਦੀ। ਕੋਡੇ ਨੂੰ ਦਰਦ। ਅੱਜ ਕੱਲ ਸਹੀ ਕੌਣ ਦੁਨੀਆ ਦੇ ਉੱਤੇ, ਬੰਦਾ ਕੋਈ ਸਹੀ ਨਹੀਂ ਹੈ, ਹਰ ਬੰਦਾ ਹੀ ਖਰਾਬ ਆ, ਸਿਰਫ ਡਾਕਟਰਾਂ ਤੋਂ ਇਲਾਵਾ। ਇੱਕ ਡਾਕਟਰ ਸਹੀ ਹੈ, ਡਾਕਟਰਾਂ ਕੋਲ ਪਤਾ ਨਹੀਂ ਕਿਹੜਾ ਨੁਸਖਾ ਹੈ, ਆਪ ਨਹੀਂ ਬਿਮਾਰ ਹੁੰਦੇ। ਪਤਾ ਨਹੀਂ ਕਿਹੜਾ ਨੁਸਖਾ ਹੈ, ਆਪ ਨਹੀਂ ਬਿਮਾਰ ਹੁੰਦੇ ਤੇ ਉਹਦਾ ਨੁਸਖਾ ਅਗਲੇ ਬੰਦੇ ਤੇ ਇੰਪਲੀਮੈਂਟ ਨਹੀਂ ਕਰਦੇ। ਕਦੀ ਵੇਖਿਆ ਤੁਸੀਂ ਡਾਕਟਰ ਬਿਮਾਰ ਹੋਵੇ? ਨਹੀਂ, ਬਹੁਤ ਇੱਕੇ ਦੁੱਕੇ ਡਾਕਟਰ ਬਿਮਾਰ ਹੁੰਦੇ ਨੇ। ਉਹ ਆਪਦਾ ਨੁਸਖਾ ਜਿਹੜਾ ਨਾ ਆਪਦੇ ਤੇ ਲਾਉਂਦੇ ਨੇ, ਅਗਲੇ ਤੇ ਉਹ ਲਾਉਂਦੇ ਨੇ। ਇੱਕ ਬਿਮਾਰੀ ਤੋਂ ਆਰਾਮ ਆਵੇ ਦੂਜੀ ਛਿੜ ਪੈਂਦੀ, ਦੂਜੀ ਤੋਂ ਆਰਾਮ ਆਵੇ ਤੀਜੀ ਛਿੜ ਪੈਂਦੀ। ਤੁਸੀਂ ਜਾ ਕੇ ਸਿਰ ਦਰਦ ਦੀ ਦਵਾਈ ਲਓਗੇ ਨਾ ਤੁਹਾਡਾ ਗਲਾ ਖਰਾਬ ਹੋ ਜਾਏਗਾ, ਗਲੇ ਦੀ ਦਵਾਈ ਲਓਗੇ ਨਾ ਤੁਹਾਡੇ ਲੱਕ 'ਚ ਪੀੜ ਹੋਣ ਲੱਗ ਜਾਏ, ਲੱਕ ਦੀ ਪੀੜ ਦੇ ਲਓਗੇ ਤੁਹਾਡੇ ਗੋਡੇ ਦੁਖਣ ਲੱਗ ਜਾਣਗੇ। ਇੰਜ ਚੱਲਣਾ ਕੰਮ। ਮੈਨੂੰ ਕਹਿੰਦੀ ਤੂੰ ਟੀਕਾ ਲਵਾਇਆ ਸੀ 15,000 ਦਾ, ਕੋਈ ਆਰਾਮ ਆਇਆ? ਮੈਂ ਕਿਹਾ ਕੋਈ ਨਹੀਂ। ਕਹਿੰਦੀ ਬਾਜੀ ਮੈਨੂੰ ਆਪ ਨੂੰ ਕੋਈ ਨਹੀਂ ਆਰਾਮ ਆਇਆ। ਤੇ ਮੈਂ ਉਹਨੇ ਕਿਹਾ ਤੁਸੀਂ ਆਂਟੀ ਨੇ ਯਾਦ ਆਖਿਆ ਸੀ, ਆਂਟੀ ਕਹਿੰਦੀ ਸੀ ਲਵਾ, ਮੈਂ ਵੀ 15,000 ਵਾਲਾ ਟੀਕਾ ਲਵਾਇਆ, ਤੂੰ ਵੀ ਲਵਾ, ਵੇਖੀ ਆਰਾਮ ਆਉਂਦਾ। ਮੈਂ ਕਿਹਾ ਤੂੰ ਤੇ ਲਵਾਇਆ ਤੇ ਨਾਲ ਮੇਰਾ 15,000 ਗਰਕ ਕੀਤਾ ਤੇ ਮੈਂ ਵੀ ਲਵਾਇਆ, ਕੋਈ ਫਰਕ ਨਹੀਂ ਆਨੇ ਦਾ, ਸਗੋਂ ਵਜ਼ਨ ਵਧਣ ਲੱਗ ਗਿਆ ਉਹਦੇ ਨਾਲ। ਉਹ ਜਦੋਂ ਟੀਕਾ ਲਵਾਇਆ ਨਾ ਉਸ ਤੋਂ ਬਾਅਦ ਵਜ਼ਨ ਵਧਣ ਲੱਗ ਗਿਆ। ਹੁਣ ਵੇਖ ਲਓ ਡਾਕਟਰ ਹਰ ਵਾਰੀ ਕਹਿੰਦਾ ਜਾਂਦਾ ਹੀ ਕਿ ਵਜ਼ਨ ਘਟਾਓ। ਹੁਣ ਸਵੇਰੇ ਤੁਹਾਨੂੰ ਮੈਂ ਭਜਾਣਾ, ਰਨਿੰਗ ਤੇ ਲਿਆ ਕਰਨਾ ਸਵੇਰੇ। ਹੁਣ ਉਹਨੂੰ ਤੂੰ ਵੇਖ ਲੈਂਦਾ ਨਾ, ਤੂੰ ਤੇ ਅੰਦਰ ਗਿਆ ਨਹੀਂਗਾ, ਤੂੰ ਵੇਖ ਲੈਂਦਾ ਨਾ ਮੇਰੇ ਤਰ੍ਹਾਂ ਹੀ ਹੋਈ ਤੇ ਮੇਰਾ ਤਾਂ ਮੂੰਹ ਮੋਟਾ ਤੋਂ ਮੂੰਹ ਇੰਨਾ ਹੋਇਆ ਪਿਆ ਤੇ ਜਿਸਮ ਬਾਕੀ ਇੰਨਾ ਫੁੱਲੀ ਪਈ ਹੋ ਗਈ। ਤੇ ਆਂਦੀ ਮੇਰੇ ਤਾਂ ਗੋਡੇ ਤੁਰਨ ਨਹੀਂ ਦਿੰਦੇ, ਨਮਾਜ਼ ਨਹੀਂ ਪੜਨ ਦਿੰਦੇ। ਚਲੋ ਅੱਲਾਹ ਪਾਕ ਸੇ ਦੇ ਜੀ ਸਾਰਿਆਂ ਨੂੰ, ਜਿੰਨੇ ਵੀ ਲੋਕ ਬਿਮਾਰ ਹੈ। ਬਿਮਾਰੀ ਬਹੁਤ ਵੱਡੀ ਇੱਕ ਜਿਹੜੀ ਨਾ ਮਰਜ਼ ਹੈ ਤੇ ਕਿਉਂਕਿ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਤੇ ਅੱਲਾ ਕਰਮ ਕਰੇ। ਉਹਦਾ ਵੀ ਦਿਲ ਬੜਾ ਹੀ ਸੀ। ਮੈਂ ਕਿਹਾ ਚਲੋ ਆਈ ਤਾਂ ਹੈਗੀ ਯਾਰ, ਚਲੋ ਰੂਹ ਥੋੜਾ ਜਿਹਾ ਤਾਜ਼ਾ ਹੋ ਜਾਂਦਾ, ਹੋਰ ਕੀ ਉੱਥੇ ਰੂਹ ਫਰੈਸ਼ ਹੋ ਜਾਂਦਾ। ਹਾਂ, ਰੂਹ ਤਾਜ਼ਾ ਹੋ ਜਾਂਦਾ, ਬੰਦਾ ਇੱਕ ਦੂਸਰੇ ਭੈਣ ਭਰਾ ਨਾਲ ਦੁੱਖ ਸੁੱਖ ਦੀ ਬੋਲ ਕੇ। ਤੇ ਦੁਨੀਆ 'ਚ ਦੁਆ ਕਰਨੀ ਚਾਹੀਦੀ ਹੈ ਕਿਸੇ ਦਾ ਕੋਈ ਹੋਵੇ। ਚਲੋ ਹੁਣ ਤੁਸੀਂ ਨਾ ਜਲਦੀ ਜੀ ਕੋਈ ਸ਼ੈ ਖਾਓ, ਪਹਿਲੇ ਸ਼ੈ ਖਾ ਕੇ ਤੇ ਫਿਰ ਜਿਹੜੀਆਂ ਗੋਲੀਆਂ ਦਿੱਤੀਆਂ ਨਾ, ਮੈਂ ਨਹੀਂ ਸ਼ਾਇਦ ਖਾਣੀ ਕੁਝ ਵੀ। ਤੇ ਗੋਲੀਆਂ ਕਿੰਜ ਖਾਣੀਆਂ ਜੀ? ਗੋਲੀਆਂ ਮੈਂ ਪਾਣੀ ਪੂਣੀ ਪੀ ਲੈਣੀ ਆ। ਅੱਛਾ, ਪਾਣੀ ਪੂਣੀ ਪੀ ਕੇ ਗੋਲੀ ਨਹੀਂ ਖਾਣੀ, ਕੋਈ ਥੋੜਾ ਬਹੁਤ ਕੋਈ ਚੀਜ਼ ਖਾ ਲਓ, ਠੀਕ ਹੈ, ਖਾ ਕੇ ਹਲਕੀ ਫੁਲਕੀ ਤੇ ਗੋਲੀਆਂ ਖਾਓ। ਖਾ ਕੇ ਤੇ ਤੁਸੀਂ ਕੂਕੀ ਮਾਰ ਕੇ ਨਾ ਸੌ ਜਾਓ। ਚਾਹ ਪੀਣੀ ਤੇ ਦੱਸੋ ਮੈਂ ਬਣਾ ਦੇਣਾ, ਤੇ ਤੁਸੀਂ ਬਸ ਰੈਸਟ ਕਰੋ। ਗਰਮੀ ਬੜੀ ਹੈ ਜੀ, ਕਹਿੰਦੇ ਤੇ ਏਸੀ ਲਾ ਦੇਣਾ, ਨਹੀਂ ਤੇ ਚੁੱਪ ਕਰਕੇ ਪੱਖਾ ਲਾਓ ਤੇ ਸੌ ਜਾਓ। ਏਸੀ ਲਾਵਾਂਗੇ ਤੇ ਨੀਂਦ ਆਊਗੀ, ਐਵੇਂ ਕਿੱਥੋਂ ਨੀਂਦ ਆਣੀ। ਤੇ ਚਲੋ ਫਿਰ ਜਿਹੜਾ ਨਾ ਚੁੱਪ ਕਰਕੇ ਸੌ ਜਾਓ। ਇੱਥੇ ਜਿਹੜਾ ਨਾ ਬਾਬਾ ਜੀ ਅੱਜ ਦਾ ਵਲੋਗ ਵੀ ਟਾਈਮ ਮੈਂ ਕਹਿੰਦਾ ਕਰ ਦਿੰਦੇ ਐਂਡ, ਕਿਉਂਕਿ ਬੇਬੇ ਦੀ ਤਬੀਅਤ ਖਰਾਬ ਹੈ ਤੇ ਜਿਹੜਾ ਨਾ ਬੇਬੇ ਨੂੰ ਖਪਾਣਾ ਨਹੀਂ ਤੇ ਮੈਂ ਇਕੱਲੇ ਨੇ ਕੀ ਕਰਨਾ ਇੱਥੇ, ਕੀ ਗੱਲਬਾਤਾਂ ਕਰਨੀਆਂ ਨੇ। ਤੇ ਬਸ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਵੀਡੀਓ ਅੱਛੀ ਲੱਗੀ ਹੋਏਗੀ ਤੇ ਬਾਬਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰਨਾ ਸਬਸਕ੍ਰਾਈਬ। ਤੇ ਬੇਬੇ ਵਾਸਤੇ ਬਹੁਤੀਆਂ ਦੁਆਵਾਂ ਕਰਨੀਆਂ ਨੇ ਕਿ ਬੇਬੇ ਬਾਬਾ ਜਲਦੀ ਸਿਹਤਯਾਬ ਹੋ ਜਾਵੇ ਤੇ ਆਪਣੇ ਭਰਾ ਵਾਸਤੇ ਵੀ, ਠੀਕ ਹੈ। ਤੇ ਇਨਸ਼ਾਅੱਲਾ ਮਿਲਦੇ ਹਾਂ ਸੁਬਾਹ ਇੱਕ ਨਵੇਂ ਵਲੋਗ ਦੇ ਵਿੱਚ।
ਇਜਾਜ਼ਤਾਂ ਦਿਓ। ਅੱਲਾ ਹਾਫਿਜ਼ ਤੇ ਬਾਏ ਬਾਏ। ਹਾਏ ਹਾਏ।